ਬਾਈ ਹੁਣੀ ਪੰਜਾਬ ਸਿੱਖਿਆ ਬੋਰਡ ਦੇ ਵਿੱਚੋਂ ਹੁਣੇ ਅੱਜ ਹੀ ਰਿਟਾਇਰ ਹੋ ਕੇ ਇੱਥੇ ਪਹੁੰਚੇ ਨੇ। ਰਾਈ ਇੰਨਾ ਜ਼ਿਆਦਾ ਚਾਹ ਇੰਨਾ ਜ਼ਿਆਦਾ ਕਿਸਾਨੀ ਨਾਲ ਲਗਾਇਆ ਵੀ ਪਹਿਲੇ ਦਿਨ ਹੀ ਰਿਟਾਇਰ ਜਿੱਦਣ ਹੋਏ ਉਹ ਸਿੱਧਾ ਇੱਧਰ ਆਏ। मैं वादा किया ही मैं घर फिर जावे पहले तुहाडे कोल सीधे ही उत्थे पहुंचांगे गड्डियां भी कहना मान लो जिन्ने ही साडे ना कोई रिश्तेदार भी सज्जन मित्र आए कोई घर नहीं गया सीधे ही इत्थे आए भाजी नूं कहा सी भाई चाहे 5 मिनट 10 मिनट हाजी पहले चलवा के फिर घर जाओ 60 गेड़े दिल्ली के पहले अंदोलन मारे थे 62 गेड़े। हाँ जी किहड़े अहुदे तो रिटायर होए हो? मैं अपने डिप्टी मैनेजर सीगा पंजाब सिक्ख्या बोर्ड दा दफ्तर देखो नवां शहर जिले दे जिन्ना सारा किताबां दा फ्री वाला बुक्स ही मेरे काम सी। लोकी घरां च पार्टियां रखदे ने बहुत सारे प्राहुणे। हाँ जी ਅਸੀਂ ਇੱਥੇ ਪਾਰਟੀ ਰੱਖ ਲਈ ਆਪਣੀ। ਹਾਂ ਰੋਡ ਦੇ ਖੱਬੇ ਜਦੋਂ ਸਰਕਾਰ ਭਤੀਜੇ ਦੀ ਪਾਰਟੀ ਅਸੀਂ ਇੱਥੇ ਰੱਖ ਲਈ ਇੱਥੇ ਕਰਾਂਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਸਮੇਂ ਵੱਖਰੇ ਕਿਸਮ ਦੀਆਂ ਤਸਵੀਰਾਂ ਸੋਹਣੀਆਂ ਤਸਵੀਰਾਂ ਦੇਖਣ ਨੂੰ ਸਾਹਮਣੇ ਆਉਂਦੀਆਂ ਸੀ ਉਸੇ ਕਿਸਮ ਦੀ ਅੱਜ ਅੱਲੋਕਾਰੀ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ। ਬਾਈ ਹੁਣੀ ਪੰਜਾਬ ਸਿੱਖਿਆ ਬੋਰਡ ਦੇ ਵਿੱਚੋਂ ਹੁਣੇ ਅੱਜ ਹੀ ਰਿਟਾਇਰ ਹੋ ਕੇ ਇੱਥੇ ਪਹੁੰਚੇ ਨੇ। ਰਾਣਾ ਮਠੱਡਾ ਬਾਈ ਹੁਣਾ ਉਹ ਸਿੱਧਾ ਹੀ ਹਾਰ ਪਾਏ ਹੋਏ ਦੇਖ ਸਕਦੇ ਹੋ। ਬਾਈ ਇੰਨਾ ਜ਼ਿਆਦਾ ਚਾਹ ਇੰਨਾ ਜ਼ਿਆਦਾ ਕਿਸਾਨੀ ਨਾਲ ਲਗਾਇਆ ਵੀ ਪਹਿਲੇ ਦਿਨ ਹੀ ਰਿਟਾਇਰ ਜਿੱਦਣ ਹੋਏ ਉਹ ਸਿੱਧਾ ਇੱਧਰ ਆਏ। ਭਾਜੀ ਮੇਰਾ ਜਿਹੜਾ ਨਾ ਪਹਿਲਾਂ ਜਦੋਂ ਆਪਣਾ ਦਿੱਲੀ ਧਰਨਾ ਚੱਲਦਾ ਸੀ ਮੈਂ ਉਤੋਂ ਹੀ ਥੋੜਾ ਆਪਣਾ ਮੰਜੀਰਾ ਭਾਈ ਹੁਣਾਂ ਨਾਲ ਜੁੜੇ ਸੀ ਭਾਰਤੀ ਖਾਨ ਜਵਾਬ ਵੱਲੋਂ ਅਸੀਂ ਘੱਟੋ ਘੱਟ ਮੈਂ ਆਪਣੇ ਗੱਡੀ ਨਾਲ ਬਲੈਰੋ ਨਾਲ 60 ਗੇੜੇ ਦਿੱਲੀ ਦੇ ਪਹਿਲੇ ਅੰਦੋਲਨ 'ਚ ਮਾਰੇ ਸੀਗੇ 62 ਗੇੜੇ। हाँ जी ਤੇ ਮੇਰੀ ਨਾਲ ਜਿੰਨੇ ਵੀ ਮੇਰੇ ਪਿੰਡ ਦੇ ਆ ਸਾਰੇ ਮੇਰੇ ਰਿਸ਼ਤੇਦਾਰ ਆ ਸ਼ੁਰੂ ਤੋਂ ਮੇਰੇ ਨਾਲ ਆਉਂਦੇ ਜਾਂਦੇ ਆ ਪਰ ਜਿੱਦਣ ਅਸੀਂ ਪਰਸੋਂ ਨਾ ਆਪਣੀ ਮੈਂ ਰੱਖਿਆ ਵੀ ਸੀ ਪ੍ਰੋਗਰਾਮ ਅਸੀਂ ਰਾਏ ਭਾਈ ਨੂੰ ਕਿਹਾ ਸੀ ਭਾਜੀ ਵੀ ਮੈਂ ਉਦਾਂ ਦਾ ਰਿਟਾਇਰਮੈਂਟ ਵੀ ਆ। ਭਾਜੀ ਕਹਿੰਦਾ ਵੀ ਮੇਰਾ ਬੰਦਾ ਜਿਹੜਾ ਮਰਜ਼ੀ ਦੇਖੋ ਆਗੂ ਹਾਜ਼ਰੀ ਲਵਾ ਕੇ ਹੋਣਗੇ। ਇਹ ਨਹੀਂ ਭਾਜੀ ਹੁਣੀ ਦੁਪਹਿਰੇ ਸਾਡੇ ਨਾਲ ਗਏ ਆ ਜਿਹੜੇ ਅਸੀਂ ਰਿਟਾਇਰਮੈਂਟ ਦੀ ਖੁਸ਼ੀ ਦੇ ਆਪਣੇ ਅੱਜ ਬੂਟੇ ਲਾ ਕੇ ਆਏ ਆ ਤੇ ਦਰਖਤ ਲਾ ਕੇ ਆਏ ਆ ਵੀ ਆਪਣੀ ਜਗ੍ਹਾ ਵੀ ਅਸੀਂ ਹੁਣ ਬੂਟੇ ਲਾ ਕੇ ਜੇ ਗਾਹਾਂ ਵਾਤਾਵਰਨ ਵਧੀਆ ਦਈਏ। ਬਾਕੀ ਨਾ ਮੈਂ ਵਾਅਦਾ ਕੀਤਾ ਸੀ ਮੈਂ ਕਿਹਾ ਘਰ ਫੇਰ ਜਾਵਾਂਗੇ ਪਹਿਲਾਂ ਤੁਹਾਡੇ ਕੋਲ ਸਿੱਧੇ ਹੀ ਉੱਥੇ ਅੰਦੋਲਨ ਪਹੁੰਚਾਂਗੇ। ਅੱਛਾ ਜੀ ਤੇ ਕਿਹੜੇ ਅਹੁਦੇ ਤੋਂ ਰਿਟਾਇਰ ਹੋਏ ਹੋ? ਮੈਂ ਆਪਣੇ ਡਿਪਟੀ ਮੈਨੇਜਰ ਸੀਗਾ ਪੰਜਾਬ ਸਿੱਖਿਆ ਬੋਰਡ ਦਾ ਦਫ਼ਤਰ ਦੇਖੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਜਿੰਨਾ ਸਾਰਾ ਕਿਤਾਬਾਂ ਦਾ ਫਰੀ ਵਾਲਾ ਬੁੱਕਸ ਹੀ ਮੇਕੋ ਕੰਮ ਸੀ। ਸਾਡੇ ਫਗਵਾੜੇ ਵਾਲੇ ਵੀ ਦੁਕਾਨਾਂ ਚੱਕ ਦੇ ਗੁਪਤਾ ਬੁੱਕ ਡਿਪੂ ਨੂੰ ਸਾਰੇ ਆਪਣੇ ਨੂੰ ਜਾਣਦੇ ਹੀ ਆ ਪਰ ਆਪਾਂ ਸ਼ੁਰੂ ਤੋਂ ਜਿੱਦਾਂ ਖੇਤੀ ਬਹੁਤ ਘੱਟ ਹੈ ਪਰ ਆਪਣਾ ਲਗਾਅ ਬਹੁਤ ਜ਼ਿਆਦਾ ਆ ਕਿਉਂ ਅਸੀਂ ਇਹਨਾਂ ਕਹਿੰਦੇ ਸਿਆਣੇ ਬੰਦੇ ਨੇ ਕਿਹਾ ਸੀ ਆਪਣੀ ਲੜਾਈ ਤਾਂ ਹਰ ਕੋਈ ਲੜਦਾ ਬੰਦਾ ਉਹ ਜਿਹੜਾ ਕਿਸੇ ਲੜਾਈ ਮੋਹਰੇ ਹੋ ਕੇ ਲੜੇ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਸਵਾਦ ਆਉਂਦਾ। ਦੂਜੀ ਗੱਲ ਇਹ ਆ ਜਦ ਆਪਾਂ ਸੱਚਖੰਡ ਨਾਲ ਖੜਨਾ ਹੀ ਆ ਖੁੱਲ ਕੇ ਖੜਨਾ ਚਾਹੀਦਾ ਕਿ ਆਪਾਂ ਉਸ ਵੇਲੇ ਵੀ ਨਹੀਂ ਸੀ ਸਰਕਾਰਾਂ ਡਰੇ ਹੁਣ ਵੀ ਨਹੀਂ ਡਰੇ ਨੌਕਰੀ ਕਰਦੇ ਹੁੰਦੇ ਵੀ ਇਹੀ ਰੱਖਿਆ ਸੀ ਜਿੱਥੇ ਸੱਚ ਆ ਉੱਥੇ ਹੀ ਬੋਲਣਾ ਵੀ ਖੜਨਾ ਵੀ ਆ। ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਪਰਸੋਂ ਵੀ ਆਪਣੇ ਇੱਥੇ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਰੱਖਿਆ ਸੀ ਵੀ ਝੋਨੇ ਨੂੰ ਲੈ ਕੇ ਕਿਸਾਨਾਂ ਦਾ ਕਿੱਦਾਂ ਨਹੀਂ ਮੰਦਾ ਹੱਲ ਕੀਤਾ ਆ। ਦੇਖੋ ਪਹਿਲਾਂ ਸਰਕਾਰਾਂ ਆਪੇ ਬੀਜ ਜਾ ਲੈਂਦੀਆਂ ਆਹ ਬੀਜ ਲਓ ਇਹ ਬੀਜ ਲਓ ਪਰ ਚੱਕਣ ਵੇਲੇ ਕਿੱਦਾਂ ਖੱਜਲ ਖਰਾਬ ਕਰਦੇ ਆ। ਅਸੀਂ ਉਹੀ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਜਿੰਨੀ ਆਪਣੇ ਤੁਸੀਂ ਸਾਰੇ ਗੱਡੀਆਂ ਵੀ ਕਹਿਣਾ ਮੰਨ ਲਓ ਜਿੰਨੇ ਹੀ ਸਾਡੇ ਨਾ ਕੋਈ ਰਿਸ਼ਤੇਦਾਰ ਵੀ ਸੱਜਣ ਮਿੱਤਰ ਆਏ ਆ ਕੋਈ ਘਰ ਨੂੰ ਨਹੀਂ ਗਿਆ ਸਿੱਧੇ ਹੀ ਇੱਥੇ ਆਏ ਆ। ਭਾਜੀ ਨੂੰ ਕਿਹਾ ਸੀ ਭਾਈ ਚਾਹੇ 5 ਮਿੰਟ 10 ਮਿੰਟ ਹਾਜ਼ਰੀ ਪਹਿਲਾਂ ਚਲਵਾ ਕੇ ਫੇਰ ਘਰ ਜਾਵਾਂਗੇ। ਭਾਈ 100 ਤਰ੍ਹਾਂ ਦੇ ਚਾਹ ਹੁੰਦੇ ਨੇ ਜਿੱਦਣ ਬੰਦਾ ਰਿਟਾਇਰ ਹੁੰਦਾ ਲੋਕੀ ਘਰਾਂ 'ਚ ਪਾਰਟੀਆਂ ਰੱਖਦੇ ਨੇ ਬਹੁਤ ਸਾਰੇ ਪ੍ਰਾਹੁਣੇ। ਹਾਂਜੀ ਅਸੀਂ ਇੱਥੇ ਪਾਰਟੀ ਰੱਖ ਲਈ ਆਪਣੀ। ਹਾਂ ਰੋਡ ਦੇ ਖੱਬੇ ਜਦੋਂ ਸਰਕਾਰ ਭਤੀਜੇ ਦੀ ਪਾਰਟੀ ਅਸੀਂ ਇੱਥੇ ਰੱਖ ਲਈ ਇੱਥੇ ਕਰਾਂਗੇ। ਅੱਛਾ ਹਾਂ ਵੀ ਮੌਜੂਦ ਆ ਪਾਰਟੀ ਤੋਂ ਦੁਖੀ ਵੀ ਬਹੁਤ ਲੋਕ ਨੇ ਰੌਲਾ ਪਾਉਂਦੇ ਕਹਿੰਦੇ ਕਿਸਾਨ ਬਹੁਤ ਤੰਗ ਕਰਦੇ ਆ। ਪਾਰਟੀ ਪਤਾ ਕੀ ਆ ਜਿਹੜੇ ਦੁਖੀ ਲੋਕ ਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਕਮਲੇ ਅਸੀਂ ਝੋਨਾ ਬੀਜਾਂਗੇ ਸਾਡਾ ਅਸੀਂ ਝੋਨਾ ਬੀਜਣਾ ਛੱਡ ਤਾਂ ਤੁਸੀਂ ਕੀ ਖਾਣਾ ਤੁਸੀਂ ਕੀ ਖਾਣਾ ਜੇ ਕਿਸਾਨ ਖੇਤੀ ਨਾ ਕਰਨਗੇ ਤੁਸੀਂ ਖਾਣਾ ਕੀ ਆ। ਅੱਜ ਤੁਹਾਨੂੰ ਸਾਡਾ ਦੁੱਖ ਜਿਹੜਾ ਤੁਹਾਨੂੰ ਥੋੜਾ ਮਹਿਸੂਸ ਵੀ ਕਰਦੇ ਆ ਪਰ ਜਿੱਦਣ ਤੁਹਾਡੀਆਂ ਮੁੜ ਕੇ ਦੁਕਾਨਾਂ ਤੇ ਤੁਸੀਂ ਤਾਂ ਹੀ ਚੀਜ਼ ਵੇਚੋਗੇ ਸਾਡੇ ਚੌਲ ਦੁਕਾਨਾਂ ਤੇ ਜਾਣਗੇ ਵੇਚੋਗੇ ਜੇ ਸਾਡੇ ਚੌਲ ਦੁਕਾਨਾਂ ਤੱਕ ਜਾਂਦੇ ਨਹੀਂ ਤੁਸੀਂ ਵੇਚਣਾ ਕੀ ਆ। ਉਹਦੇ ਨਾਲ ਤੁਸੀਂ ਮਜ਼ਦੂਰ ਵੀ ਭੁੱਖਾ ਮਰੂਗਾ ਕਿਸਾਨ ਤਾਂ ਭੁੱਖਾ ਵਿਚਾਰਾ ਮਾਨਾ ਹੀ ਮਾਨਾ ਨਾ ਜਿਹੜੇ ਆੜਤ ਆਪਣੇ ਦੁਕਾਨਦਾਰਾਂ ਵਾਲੇ ਆ ਇਹਨੀ ਕੀ ਚੀਜ਼ ਵੇਚਣਾ ਜੇ ਸਾਰੇ ਫਸਲਾਂ ਵੇਚਣੀਆਂ ਬੰਦ ਕਰ ਦਈਏ ਸਰਕਾਰਾਂ ਚੱਕਣੀਆਂ ਪਰ ਸਰਕਾਰਾਂ ਜਿਹੜੀਆਂ ਨੇ ਸਾਨੂੰ ਸ਼ੁਰੂ ਤੋਂ ਲੁੱਟਣ ਤੇ ਲੱਗੀਆਂ ਆ ਇਹਨੀ ਆਪਣਾ ਕੋਈ ਬਹਾਨਾ ਬਣਾ ਲੈਂਦੇ ਆ। ਜਦੋਂ ਕਦੇ 8 ਦਾ ਗੱਟੇ ਦੇ ਦਿਓ ਫੇਰ ਝੋਨਾ ਸਾਨੂੰ ਚੱਕਣਾ ਸ਼ੁਰੂ ਕਰ ਲੈਂਦੇ ਆ। ਜਦੋਂ ਅਸੀਂ ਕਹਿੰਦੇ ਨਹੀਂ ਚੁਕਾਉਣਾ ਅਸੀਂ ਆਪਣੀ ਜਿਹੜੀ ਇੰਨੀ ਮਿਹਨਤ ਨਾਲ ਫਸਲਾਂ ਪਾਲੀਆਂ ਕਿਸੇ ਨੂੰ ਕਿਉਂ ਦਾ ਆਪਣਾ ਹੱਕ ਦਈਏ। ਨੌਕਰੀ ਕਰਦੇ ਆ ਬਾਈ ਕਈ ਵਾਰੀ ਨਾ ਸਰਕਾਰ ਵਾਲੇ ਪਾਸੇ ਨੂੰ ਹੱਥ ਬੰਦਾ ਪੋਲਾ ਰੱਖਦਾ ਵੀ ਭਾਈ ਨੌਕਰੀ ਦਾ ਸਵਾਲ ਆ। ਅੱਜ ਹੋ ਗਏ ਉਹ ਰਿਟਾਇਰ ਹੁਣ ਤਾਂ ਹੀ ਸਰਕਾਰ ਦੇ ਦਿਵਾਲੇ ਹੋ ਗਏ। ਨਹੀਂ ਭਾਜੀ ਤੁਸੀਂ ਮੇਰਾ ਨਾ ਦੇਖਿਓ 13 ਦੀ ਵੀਡੀਓ ਕੱਢ ਕੇ ਦੇਖਿਓ ਜਿਹੜਾ ਮੈਂ ਉਹਦੀ ਹਰਿਆਣਾ ਦੇ ਬੰਬ ਸੱਟਦੇ ਨਾ ਬਰਸ਼ੀ ਦੇ ਸੱਟ ਕੇ ਤਾਂ ਟੰਗ ਕੇ ਲਿਆ ਸੀ ਦੇਖੋ ਹਜੇ ਵੀ ਘਰ ਪਿਆ। ਮੈਂ ਉਦੋਂ ਵੀ ਦੱਸਤਾ ਸੀ ਦੇਖ ਰੱਬ ਤੋਂ ਛੁੱਟ ਅਸੀਂ ਨਹੀਂ ਕਿਸੇ ਡਰਦੇ ਕਿਉਂ ਹਿੰਮਤਧਾਰੀ ਉਹ ਕੌਮ ਦੇ ਬੰਦੇ ਆ ਜਿਹੜੇ ਦੇਖ ਲਓ ਸਿੱਖਾਂ ਦੇ ਸਾਡੇ ਇੱਕ ਬੰਦਾ 1.25 ਲੱਖ ਨਾਲ ਲੜਿਆ ਸੀ ਚਾਹੇ ਕੋਈ ਮੋਨਾ ਚਾਹੇ ਕੋਈ ਸਰਦਾਰ ਹਰੇਕ ਦੇ ਅੰਦਰ ਉਹ ਖੂਨ ਵਸਦਾ ਆ।
ਕਿਉਂ ਸਾਡੀਆਂ ਜਿਹੜੇ ਆਪਣੇ ਅਣਖਾਂ ਸਾਡੀਆਂ ਏਦਾਂ ਹੀ ਰਹਿਣੀਆਂ। ਅਸੀਂ ਨਾ ਉਦੋਂ ਡਰੇ ਸੀ ਨਾ ਹੀ ਹੁਣ ਡਰਦੇ ਆ। ਆਹ ਮੇਰੇ ਸੱਜਣ ਦੇ ਉੱਤੇ ਗੋਲਾ ਲੱਗਾ, 4 ਟਾਂਕੇ ਦੇ ਸਿਰ ਤੇ ਲੱਗੇ ਸੀ ਬੰਦੇ 13 ਤਰੀਕ ਨੂੰ। ਅਸੀਂ ਤਾਂ ਉਦੋਂ ਵੀ ਇਹੀ ਕਿਹਾ ਸ਼ੰਭੂ ਬਾਰਡਰ ਤੇ ਵੀ ਭਾਈ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ। ਖੁਦ ਮੀਡੀਆ ਸਾਰਿਆਂ ਨੂੰ ਪਤਾ, ਜਿੱਥੇ ਪਾਠ ਕਰਦੇ ਨਹੀਂ ਉੱਥੇ ਵੀ ਜਾ ਕੇ ਗੋਲੇ ਸਿੱਟੇ। ਪਰ ਸਾਡੀਆਂ ਸਰਕਾਰਾਂ, ਆਪਣੇ ਭਗਵੰਤ ਮਾਨ ਦੀ ਸਰਕਾਰ, ਇਹ ਮਿਊਜ਼ ਹੋ ਕੇ ਵੇਚਦੇ ਆ। ਇਹਦੇ ਪੁਲਿਸ ਖੜੀ ਤਮਾਸ਼ਾ ਦੇਖਦੀ ਸੀ। ਤੁਹਾਡੇ ਹੱਥ ਦੇ ਅੰਦਰ ਆਣ ਕੇ ਗੋਲੇ ਸਿੱਟੇ ਜਾਂਦੇ ਆ, ਤੁਸੀਂ ਇੱਕ ਵਾਰੀ ਨਹੀਂ ਬੋਲਦੇ। ਇੱਥੋਂ ਸਿੱਧਾ ਸਿੱਧ ਹੁੰਦਾ ਆ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ, ਇਹ ਕੇਂਦਰ ਸਰਕਾਰਾਂ ਰਲੀਆਂ ਮੁਲੀਆਂ ਆ, ਇਹਨਾਂ ਰਲੀ ਭੁਗਤੇ ਆ। ਹੁਣ ਆਪਣੇ ਘਰ ਕੋਈ ਇੱਟ ਵੀ ਮਾਰੇ ਆਪਾਂ ਅਗਲੇ ਮੂੰਹ ਤੋਂ ਜਵਾਬ ਦਿੰਦੇ ਆ, ਪਰ ਇਹਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉੱਤੇ ਵੀ ਸਾਡੇ ਹਰਿਆਣੇ ਵਾਲਿਆਂ ਨੇ ਅੰਦਰ ਇੰਨੇ ਆ ਕੇ ਗੋਲੇ ਸਿੱਟੇ ਆ, ਵੇਖ ਕੀ ਕਾਰਵਾਈ ਕਰਨੀ। ਇਸ ਕਰਕੇ ਨਹੀਂ ਕੋਈ ਨਹੀਂ ਕੀਤੀ। ਅਸੀਂ ਹੱਕਾਂ ਦਾ ਤਾਂ ਉੱਥੇ ਵੀ ਸਾਡੇ ਗੇੜੇ ਲੱਗਦੇ ਰਹਿੰਦੇ ਆ। ਅਸੀਂ ਤਾਂ ਪਿੰਡਾਂ 'ਚ ਵੀ ਇਹੀ ਕਹੀਦਾ, ਤੁਸੀਂ ਆਪਣਾ ਏਕਾ ਰੱਖੋ, ਏਕੇ ਨਾਲ ਹੀ ਜਿੱਤ ਹੋਣੀ ਆ। ਜਿੰਨਾ ਚਿਰ ਆਪਾਂ ਸਾਰੇ ਇੱਕ ਝੰਡੇ ਥੱਲੇ ਨਹੀਂ ਇਕੱਠੇ ਹੁੰਦੇ, ਉਹਨਾਂ ਚਿਰ ਸਰਕਾਰ ਨੇ ਸਾਨੂੰ ਦਬਾਉਣਾ ਆ। ਜਦ ਹੁਣ ਆਪਾਂ 1-10 ਬੰਦੇ ਕਿਸੇ ਵੇਲੇ ਇਕੱਠੇ ਹੋ ਕੇ ਤੁਰਦੇ ਆ ਨਾ, ਤੁਹਾਨੂੰ ਰੇਖ ਕੇ ਬੰਦਾ ਸਲਾਮ ਕਰੂਗਾ, ਰੇਖ ਕੇ ਕੋ ਭਾਜੀ ਆਓਗੇ, ਰੇਖ ਕੇ ਬੰਦਾ ਇੱਜ਼ਤ ਕਰੂਗਾ। ਪਰ ਆਪਾਂ ਕਹਿੰਦੇ ਹੱਕ ਤੱਕ ਦੀ ਲੜਾਈ ਲੜਨੀ ਚਾਹੀਦੀ ਆ। ਹੁਣ ਇਹ ਨਹੀਂ ਪਹਿਲਾਂ ਅਸੀਂ ਇੱਥੇ ਕੁਛ ਪਹਿਲਾਂ ਗੰਨੇ ਦਾ ਵੀ ਲਾਇਆ ਸੀ ਧਾਨਾ, ਪਰ ਉੱਦਾਂ ਹੀ ਮੈਂ ਪਿੰਡ ਦੇ ਕੋਲ ਸੱਜਣਾ ਨੂੰ ਕਿਹਾ ਵੀ ਆਪਾਂ ਗੰਨੇ ਧਾਨੇ ਤੇ ਜਾਣਾ। ਉਹਨੇ ਸਾਨੂੰ ਇੱਕ ਜਵਾਬ ਦਿੱਤਾ ਸੀ, ਗੰਨਾ ਨਹੀਂ ਬੀਜਿਆ। ਹੁਣ ਝੋਨੇ ਦੀ ਵਾਰੀ ਆਈ ਆ ਵੀ ਹੁਣ ਬਦੰਦਰੋ ਹੁਣ ਵੀ ਨਾ ਤੁਸੀਂ ਉੱਠਣਾ ਕਦੋਂ ਆ? ਹਜੇ ਵੀ ਜੇ ਕਿਸੇ ਜਾਗ ਦੀ ਜ਼ਮੀਨ ਹੈਗੀ ਉਹਨੂੰ ਜਗਾ ਲਓ। ਭਾਈ ਜਿੰਨਾ ਚਿਰ ਅੱਗ ਘਰੇ ਨਹੀਂ ਆਉਂਦੀ ਉਹਨਾਂ ਚਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਭਾਈ ਕੀ ਹੋ ਰਿਹਾ ਹੈ, ਮੰਨਦੇ ਨਹੀਂ। ਜਾਗਦੀਆਂ ਜ਼ਮੀਨ ਵਾਲੇ ਉਹ ਤਾਂ ਨਹੀਂ ਘਰ ਟੇਕੇ ਬਹਿੰਦੇ, ਜਿਹਨਾਂ ਜ਼ਮੀਨਾਂ ਮਰ ਗਈਆਂ ਉਹਨਾਂ ਨੂੰ ਫਿਰ ਹਾਲਣਾ ਤਾਂ ਔਖਾ ਹੀ ਆ। ਅੱਜ ਨਾ ਉੱਠਣੇ ਭਲਕੇ ਉਦੋਂ ਪਤਾ ਲੱਗਣਾ ਜਦੋਂ ਆਪਦੇ ਨਾ ਬੂਹੇ ਥੱਲੇ ਪੈਟਰੋਲ ਸੁੱਟ ਕੇ ਅੱਗ ਲਾਈ, ਫੇਰ ਪਤਾ ਲੱਗਣਾ। ਇਸ ਕਰਕੇ ਕਹਿੰਦੇ ਹੁਣ ਵੀ ਸਾਡੇ ਨਾਲ ਇਕੱਠੇ ਹੋ ਜਾਓ। ਜੇ ਤੁਸੀਂ ਸਾਡੇ ਨਾਲ ਇਕੱਠੇ ਨਹੀਂ ਹੁੰਦੇ, ਤੁਹਾਡੇ ਕੱਲਿਆਂ ਦੇ ਇਹੀ ਹਾਲ ਕਰਨੇ ਸਰਕਾਰ ਨੇ। ਜੇ ਤੁਹਾਡਾ ਏਕਾ ਆ, ਤੁਹਾਡੇ ਵੱਲ ਕੋਈ ਸਰਕਾਰ, ਕੋਈ ਮੰਤਰੀ, ਕੋਈ ਮੂੰਹ ਨਹੀਂ ਕਰੂਗਾ ਜੀ। ਹੁਣ ਤੁਸੀਂ ਇਸ ਬਾਰੇ ਕੀ ਕਹੋਗੇ? ਪੂਰੇ ਤਰੀਕੇ ਨਾਲ ਵਿਹਲੇ ਹੋ ਗਏ ਹੋ ਡਿਊਟੀ ਤੋਂ, ਤੇ ਹੁਣ ਕਿਸਾਨੀ ਵੱਲ ਨੂੰ ਪੂਰੇ ਤਰੀਕੇ ਨਾਲ ਹੋਵੋਗੇ, ਪੂਰੇ ਤਰੀਕੇ ਨਾਲ ਧਰਨਿਆਂ 'ਚ ਜਿੱਦਾਂ ਅੱਗੇ ਕਹਿੰਦੇ 60-62 ਹਾਰੀ ਗਏ ਸੀ, ਹੁਣ ਤਾਂ ਫੇਰ ਪੱਕਾ ਹੀ ਡੇਰੇ ਲਾ ਲਾ। ਪੱਕੇ ਜੀ। ਤੁਸੀਂ ਜਿਹਨੂੰ ਮਰਦੀ ਸਾਨੀ ਸਾਹਿਬ ਨੂੰ ਪੁੱਛ ਲਓ, ਰਾਏ ਸਾਹਿਬ ਨੂੰ ਪੁੱਛ ਲਓ, ਬਾਜਵਾ ਸਾਹਿਬ ਨਹੀਂ ਜਾ ਕੇ ਆ ਸਾਡੇ ਪਹਿਲੇ ਦੇ ਪੱਕੇ ਆ। ਨੌਕਰੀ ਉਧਰੋਂ ਤਾਂ ਮੈਂ ਅਸਤੀਫਾ ਦੇ ਦਿੱਤਾ, ਪਰ ਇਹ ਤਾਂ ਮੈਂ ਘੱਟੋ ਘੱਟ 2-3 ਸਾਲ ਪਹਿਲਾਂ ਹੀ ਰਾਏ ਉਹਨਾਂ ਨਾਲ ਜੁਆਇਨ ਕਰ ਗਿਆ ਸੀ। ਪਰ ਸਾਨੂੰ ਇੰਨਾ ਬੋਲਣਾ ਵੀ ਸਟੇਜ ਤੇ ਖੜਨਾ ਸਾਨੂੰ ਇਹ ਨਹੀਂ ਸਿਖਾਇਆ। ਇਹਨਾਂ ਹੀ ਬਦੌਲਤ ਤੇ ਸਾਨੂੰ ਆਪਣੇ ਹੱਕਾਂ ਦਾ ਪਤਾ ਲੱਗਾ। ਉਹ ਵੀ ਟਾਈਮ ਸੀ ਜਦ ਅਸੀਂ ਛੋਟੇ ਜਿਹੇ ਸਿਪਾਹੀ ਤੋਂ ਵੀ ਦੇਖ ਕੇ ਡਰ ਕੇ ਲੰਘਦੇ ਹੁੰਦੇ ਸੀ। ਸਾਨੂੰ ਧਾਨਿਆਂ ਜਾ ਕੇ ਇਹ ਪਤਾ ਲੱਗ ਗਿਆ, ਸਾਡਾ ਸਵਾਲ ਕਰਨਾ, ਪੁੱਛਗਿੱਛ ਕਰਨੀ, ਚਾਹੇ ਕੋਈ ਮੰਤਰੀ, ਚਾਹੇ ਕੋਈ ਸੰਤਰੀ, ਚਾਹੇ ਕੋਈ ਪ੍ਰਧਾਨ ਮੰਤਰੀ ਆ, ਸਾਡਾ ਹੱਕ ਆ। ਅਸੀਂ ਹਰੇਕ ਨੂੰ ਆਪਣਾ ਸਵਾਲ ਜਵਾਬ ਕਰ ਸਕਦੇ ਆ। ਕੋਈ ਵੀ ਤੁਹਾਡੇ ਕੋਲ ਕਿਸੇ ਵੀ ਟਾਈਮ ਦੀ ਵੋਟ ਮੰਗਣਾ ਆਉਂਦਾ, ਪਹਿਲਾਂ ਇਹ ਦੱਸੋ ਵੀ ਸਾਡੇ ਲਈ ਕੀਤਾ ਕੀ ਆ। ਉਹਨੂੰ ਜਵਾਬ ਦੇਣਾ ਪਊਗਾ, ਆਪਾਂ ਨੂੰ ਜਵਾਬ ਲੈਣਾ ਆ। ਲੋਕਤੰਤਰ 'ਚ ਹੱਕ ਹੈ, ਹੱਕ ਆ ਸਾਰਿਆਂ ਨੂੰ। ਆਪੋ ਆਪਣੇ ਸਵਾਲ ਜਵਾਬ ਕਰਨੇ ਆ, ਵੀ ਕਰਦੇ ਰਹਿਣਾ ਆ। ਹਾਂ, ਆਪਾਂ ਤਾਂ ਬਹੁਤ ਇਹੋ ਜਿਹੀ ਹੋਈ ਆ ਵੀ ਅੱਗੇ ਥੋੜਾ ਟਾਈਮ ਵੱਜਮਾ ਹੁੰਦਾ, ਜੇ ਕਿਤੇ ਵੀ ਜਾਂਦੇ ਸੀ ਯਾਰ ਸਵੇਰ ਨੂੰ ਕੰਮ ਤੇ ਜਾਣਾ, ਵਾਪਸ ਚਲੀਏ। ਹੁਣ ਤਾਂ ਕੋਈ ਨਹੀਂ ਜੀ, ਕਹਿੰਦੇ ਕੱਪੜੇ ਗੱਡੀ 'ਚ ਹੀ ਆ, ਚਾਹੇ 2 ਰਾਤਾਂ ਰੱਖ ਲਓ, ਚਾਹੇ 4 ਰਾਤਾਂ ਰੱਖ ਲਓ। ਅਸੀਂ ਤਾਂ